ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਜੁਲਾਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਤੁਹਾਡੇ ਸਾਡੇ ਪੂਰੇ ਪਾਕਿਸਤਾਨ ਦੇ ਹਰ ਦਿਲ ਅਜ਼ੀਜ਼ ਮਿਸਟਰ 10% ਆਸਿਫ ਅਲੀ ਜ਼ਰਦਾਰੀ ਸਾਹਿਬ ਦੀ ਸਾਲਗਿਰਾ। ਜੀ ਹਾਂ, ਆਸਿਫ ਅਲੀ ਜ਼ਰਦਾਰੀ ਸਾਹਿਬ ਹੋ ਗਏ ਨੇ 70 ਸਾਲ ਦੇ। ਲੇਕਿਨ ਤੁਹਾਨੂੰ ਮੈਂ ਇੱਕ ਬੜਾ ਇੰਟਰਸਟਿੰਗ ਵਾਕਿਆ ਵੀ ਸੁਣਾਉਣਾ ਇਹਦੇ ਵਿੱਚ, ਤੁਹਾਡੀ ਰੂਹ ਖੁਸ਼ ਹੋ ਜਾਏਗੀ। ਉਹ ਤੁਹਾਨੂੰ ਬਾਅਦ 'ਚ ਸੁਣਾਣੇ। ਲੇਕਿਨ ਮੁਖਤਸਰ ਗੱਲ ਇਹ ਕਿ ਉਹ 70 ਸਾਲ ਦੇ ਹੋ ਗਏ ਨੇ, ਉਹਨਾਂ ਦੀ ਹੋਈ ਹੈ ਸਾਲਗਿਰਾ। ਇਹ ਜ਼ਰਾ ਫੋਟੋ ਵੇਖੋ, ਖਿੱਚ ਮੇਰੀ ਫੋਟੋ ਤੇ ਬਟੂਏ ਤੇ ਲਾ ਦੇ ਜ਼ਰਾ। ਜ਼ਰਦਾਰੀ ਸਾਹਿਬ ਕਿੱਡਾ ਹੱਸ ਰਹੇ ਨੇ, ਵੇਖੋ ਐਡਾ ਹੱਸ ਰਹੇ ਨੇ ਕਿ ਕੇਕ ਮਾਸ਼ਾਅੱਲਾ ਮੈਨੂੰ ਲੱਗਦਾ ਇਕੱਲੇ ਹੀ ਨਾ ਸਾਰਾ ਖਾ ਜਾਣ। ਲੇਕਿਨ ਚਲੋ ਹੱਸ ਰਹੇ ਨੇ। ਅੱਜ ਕੱਲ੍ਹ ਵੈਸੇ ਘੱਟ ਹੀ ਪਤਾ ਲੱਗਦਾ ਵੀ ਜ਼ਰਦਾਰੀ ਸਾਹਿਬ ਹੱਸ ਰਹੇ ਨੇ ਕਿ ਨਹੀਂ, ਲੇਕਿਨ ਚਲੋ ਹੱਸ ਰਹੇ ਨੇ। ਇਹ ਪੂਰੇ ਨਿਜ਼ਾਮ ਦੀ ਤਸਵੀਰ ਹੈ। ਅਗਰ ਤੁਸੀਂ ਵੇਖੋ ਨਾ ਇਸ ਤਸਵੀਰ ਨੂੰ, ਤੇ ਇਹ ਕੇਕ ਜਿਹੜਾ ਹੈ ਆਵਾਮ ਹੈ ਤੇ ਛੁਰੀ ਉਹਦੇ ਉੱਤੇ ਜਿਹੜੀ ਹੈ ਉਹ ਡੰਡਾ ਹੈ, ਜ਼ਾਹਿਰ ਹੈ ਜਿਹੜਾ ਰੱਖਿਆ ਹੋਇਆ। ਤੇ ਇਹ ਨਿਜ਼ਾਮ ਦਾ ਇੱਕ ਇੱਕ ਕਰੈਕਟਰ ਹੈ। ਇਹਨਾਂ ਨੂੰ ਹੀ ਮੈਂ ਚੌਧਰੀ ਨਿਜ਼ਾਮਦੀਨ ਕਹਿੰਦਾ ਸਾਰਿਆਂ ਨੂੰ। ਇਹਨਾਂ ਦੇ ਵਿੱਚ ਸਾਡਾ ਫੌਜੀ ਭਾਈ ਵੀ ਇੱਕ ਪਾਸੇ ਖਲੋਤਾ, ਉਹਦਾ ਵੀ ਹੱਥ ਹੈ, ਉਹਨੇ ਵੀ ਪੂਰਾ ਰੱਖਿਆ। ਨਾਲ ਪਿਛਲੇ ਪਾਸਿਓਂ ਮੋਹਸਨ ਨਕਵੀ ਸਾਹਿਬ ਜਿਹੜੇ ਮੂੰਹ ਬੋਲੇ ਬੇਟੇ ਨੇ, ਕਿਤੇ ਉਹ ਮੂੰਹ ਬੋਲੇ ਸਾਲਾ ਸਾਹਿਬ ਨੇ, ਕਿਤੇ ਮੂੰਹ ਬੋਲੇ ਬੇਟੇ ਨੇ, ਪਰ ਉਹਨਾਂ ਵੀ ਤੁਰਨ ਪ੍ਰੋਗਰਾਮ ਰੱਖਿਆ ਹਰ ਜਗ੍ਹਾ ਦੇ ਉੱਤੇ। ਬੀਬੀਆਂ ਭੈਣਾਂ ਵੀ ਹੈ ਨੇ ਨਾਲ, ਦੂਜੇ ਸਿਆਸਤਦਾਨ ਵੀ ਹੈ ਨੇ। ਮਤਲਬ ਕਿ ਪੂਰਾ ਜਿਹੜੇ ਨਿਜ਼ਾਮ ਨੂੰ ਜਿਹੜੀਆਂ ਜੌਂਕਾਂ ਲੱਗੀਆਂ ਨਾ ਹਰ ਪਾਸਿਓਂ, ਉਹ ਸਾਰੀਆਂ ਦੀਆਂ ਸਾਰੀਆਂ ਮੌਜੂਦ ਨੇ। ਜਿਹੜੇ ਆਮ ਆਦਮੀ ਦਾ ਰਾਹ ਲਈ ਜਾ ਰਹੇ ਨੇ, ਆਮ ਆਦਮੀ ਦੇ ਟੈਕਸ ਦੇ ਪੈਸੇ ਨੂੰ ਤਬਾਹੀ ਫੇਰੀ ਜਾ ਰਹੇ ਨੇ, ਉਹ ਸਾਰੇ ਦੇ ਸਾਰੇ ਸੱਜਣ ਮਿੱਤਰ ਇੱਥੇ ਮੌਜੂਦ ਨੇ ਔਰ ਤਬਾਹੀ ਕਰੀ ਜਾ ਰਹੇ ਨੇ। ਇਹ ਤਸਵੀਰ ਅਸਲ 'ਚ ਪਾਕਿਸਤਾਨ ਦੀ ਡਿਪਿਕਸ਼ਨ ਹੈ ਕਿ ਪਾਕਿਸਤਾਨ ਦੇ ਉੱਤੇ ਇਸ ਵੇਲੇ ਕਿਹਦੀ ਚੜ੍ਹਾਈ ਹੈ ਤੇ ਕਿੰਨੇ ਪਾਕਿਸਤਾਨ ਦੀ ਬਸ ਕਰਾਈ ਹੈ। ਅੱਛਾ, ਤੁਹਾਨੂੰ ਹੁਣ ਵਾਕਿਆ ਸੁਣਾ ਦਈਏ। ਅਕਸਰ ਮੈਂ ਭੁੱਲ ਜਾਣਾ, ਫਿਰ ਤੁਸੀਂ ਕਹਿੰਦੇ ਹੋ ਗਿੱਲ ਸਾਹਿਬ ਕਹਿੰਦੇ ਹੋ, ਮੈਂ ਦੁਬਾਰਾ ਦੱਸਾਂਗਾ, ਦੱਸਦੇ ਕੋਈ ਨਹੀਂ। ਅੱਜ ਨਾਲ ਦੇ ਨਾਲ ਹੀ ਤੁਹਾਨੂੰ ਇਹ ਗੱਲ ਤੱਤੀ ਸੁਣਾ ਦਈਏ। ਤੁਹਾਨੂੰ ਪਤਾ ਹੈ ਕਿ ਮੁਹਤਰਮਾ ਬੇਨਜ਼ੀਰ ਭੁੱਟੋ ਸਾਹਿਬਾ ਸ਼ਹੀਦ ਹੋ ਗਈਆਂ ਔਰ ਅੱਲਾ ਉਹਨਾਂ ਨੂੰ ਕਰਵਟ ਜੰਨਤ ਨਸੀਬ ਕਰੇ। ਉਹਨਾਂ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ, ਅੱਲਾ ਉਹਨਾਂ ਨੂੰ ਅਜ਼ਾਬ 'ਚ ਪਾਵੇ, ਸਾਡੀ ਤੇ ਇਹੀ ਦੁਆ ਹੈ। ਇੱਕ ਇਸੇ ਤਰ੍ਹਾਂ ਦਾ ਵਾਕਿਆ ਮੈਂ ਇਹ ਨਹੀਂ ਦੱਸਾਂਗਾ ਕਿ ਇਹਦੇ ਨਾਲ, ਕਿਉਂਕਿ ਉਹ ਫਿਰ ਮਾਯੂਬ ਹੋ ਜਾਂਦੀ ਹੈ ਗੱਲ। ਬਹਰਹਾਲ ਇੱਕ ਬਹੁਤ ਵੱਡੀ ਦੁਨੀਆ ਦੀ ਸ਼ਖਸੀਅਤ, ਬੜੇ ਵੱਡੇ ਸਿਆਸਤਦਾਨ, ਇੱਕ ਉਹਨਾਂ ਦੀ ਬੇਗਮ ਦੇ ਉੱਤੇ ਇੱਕ ਬੜੇ ਵੱਡੇ ਮੁਲਕ ਦੇ ਬੜੇ ਵੱਡੇ ਸਿਆਸਤਦਾਨ, ਠੀਕ ਹੈ, ਬਹੁਤ ਵੱਡੇ ਮੁਲਕ ਦੇ ਬਹੁਤ ਵੱਡੇ ਸਿਆਸਤਦਾਨ, ਉਹਨਾਂ ਦੀ ਬੇਗਮ ਜਿਹੜੀ ਸੀ ਉਹ ਵੀ ਸਿਆਸਤ 'ਚ ਸੀ। ਉਹਦੇ ਉੱਤੇ ਇਸੇ ਤਰੀਕੇ ਨਾਲ ਟਾਰਗੇਟ ਕਿਲਿੰਗ ਅਸੈਸੀਨੇਸ਼ਨ ਅਟੈਂਪਟ ਹੋਈ। ਉਹ ਬਚ ਗਈ। ਖਾਤੂਨ ਉਸ ਵੇਲੇ ਬਹੁਤ ਸ਼ਦੀਦ ਜ਼ਖਮੀ ਸੀ। ਇਹ ਉਸ ਵੇਲੇ ਦੀ ਮੈਂ ਗੱਲ ਕਰ ਰਿਹਾ। ਉਸ ਵੇਲੇ ਤੱਕ ਉਹਦੀ ਜ਼ਿੰਦਗੀ ਨੂੰ ਕੁਛ ਨਹੀਂ ਸੀ ਹੋਇਆ, ਲੇਕਿਨ ਬਹੁਤ ਸ਼ਦੀਦ ਜ਼ਖਮੀ ਸੀ। ਕੋਈ ਪਤਾ ਨਹੀਂ ਸੀ ਬਚਣਾ ਹੈ ਕਿ ਨਹੀਂ ਬਚਣਾ। ਜ਼ਰਦਾਰੀ ਸਾਹਿਬ ਨੇ ਉਸ ਬੰਦੇ ਨੂੰ ਕੀਤਾ ਫ਼ੋਨ, ਔਰ ਉਸ ਬੰਦੇ ਨੂੰ ਫ਼ੋਨ ਕਰਕੇ, ਉਦੋਂ ਜ਼ਰਦਾਰੀ ਸਾਹਿਬ ਸਦਰ ਸਨ। ਇਹ ਇਸ ਵਾਰੀ ਸਦਰ ਦੀ ਗੱਲ ਨਹੀਂ ਹੈ, ਇਹ ਜਦੋਂ 2008 ਤੋਂ 13 ਦੇ ਦਰਮਿਆਨ ਹਕੂਮਤ ਆਈ ਸੀ ਪੀਪਲਸ ਪਾਰਟੀ ਦੇ, ਉਸ ਸਦਾਰਤ ਦੇ ਦੌਰ ਦੀ ਗੱਲ। ਇਹਨਾਂ ਨੇ ਫ਼ੋਨ ਕੀਤਾ ਉਸ ਸ਼ਖਸੀਅਤ ਨੂੰ, ਬਹੁਤ ਵੱਡੀ ਸ਼ਖਸੀਅਤ ਹੈ, ਬੜੇ ਵੱਡੇ ਮੁਲਕ ਦੀ। ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਜੀ ਮੈਨੂੰ ਬਹੁਤ ਦੁੱਖ ਹੈ ਕਿ ਤੁਹਾਡੀ ਬੇਗਮ ਔਰ ਤੁਸੀਂ ਇਸ ਸਾਰੇ ਮਾਮਲੇ 'ਚੋਂ ਗੁਜ਼ਰ ਰਹੇ ਹੋ। ਉਹਨਾਂ ਕਿਹਾ ਮੇਰੀ ਬੇਗਮ ਨੂੰ ਵੀ ਇਸੇ ਤਰੀਕੇ ਨਾਲ ਜ਼ਾਲਮਾਂ ਨੇ ਅਸੈਸੀਨੇਟ ਕੀਤਾ, ਕਤਲ ਕੀਤਾ, ਇਸ ਲਈ ਮੈਂ ਇਸ ਵੇਲੇ ਸਮਝ ਸਕਦਾ ਤੁਹਾਡੇ ਦੁੱਖ ਨੂੰ, ਮੈਂ ਇਸ ਵੇਲੇ ਸਮਝ ਸਕਦਾ, ਮਹਿਸੂਸ ਕਰ ਸਕਦਾ। ਮੈਨੂੰ ਆਪਣਾ ਭਰਾ ਸਮਝੋ, ਮੈਂ ਤੁਹਾਡੇ ਲਈ ਦੁਆਵਾਂ ਕਰਦਾ, ਕਿਉਂਕਿ ਜਿਹੜਾ ਤੁਹਾਡਾ ਦੁੱਖ ਹੈ ਉਹ ਮੇਰਾ ਤੇ ਤੁਹਾਡਾ ਦੁੱਖ ਸਾਂਝਾ, ਮੈਂ ਇਹਦੇ ਵਿੱਚੋਂ ਗੁਜ਼ਰਿਆ ਹੋਇਆ। ਬੰਦੇ ਦੇ ਦਿਲ ਦੇ ਵਿੱਚ ਠਾਕ ਕਰਕੇ ਜ਼ਰਦਾਰੀ ਸਾਹਿਬ ਲੱਗੇ। ਉਹ ਦਿਲ ਦੇ ਵਿੱਚ ਤੀਰ ਤਰ੍ਹਾਂ ਬੰਦਾ ਕਈ ਵਾਰੀ ਵੜ ਨਹੀਂ ਜਾਂਦਾ ਅੰਦਰ। ਉਹਨੇ ਆਖਿਆ ਯਾਰ ਇਹ ਤਾਂ ਬੰਦਾ ਹੀ ਮੇਰਾ ਆਪਣਾ ਭਰਾ ਹੈ ਇੱਕ ਕਿਸਮ ਦਾ। ਕਿਉਂਕਿ ਆਉਂਦੇ ਨੇ ਨਾ ਕਿ ਜਿਸ ਤਨ ਲਾਗੇ ਉਹ ਤਨ ਜਾਣੇ। ਜਿਹਦੇ ਨਾਲ ਜਿਹੜਾ ਧੱਕਾ ਹੋਇਆ ਹੋਵੇ ਨਾ, ਉਹ ਕਿਸੇ ਹੋਰ ਨਾਲ ਉਹ ਧੱਕਾ ਹੋਇਆ ਹੋਵੇ ਤੇ ਉਹਨਾਂ ਦੀ ਆਪਸ ਦੇ ਵਿੱਚ ਬੜੀ ਜੁੜਦੀ ਹੈ। ਜਿਵੇਂ ਜੇਲ੍ਹ ਦੇ ਵਿੱਚ ਬੰਦਾ ਕਿਸੇ ਦਾ ਬੇਲੀ ਬਣੇ ਤੇ ਉਹ ਦੋਸਤੀ ਬੜੀ ਦੂਰ ਤੱਕ ਜਾਂਦੀ, ਕਿਉਂਕਿ ਭੈੜਾ ਵੇਲਾ ਇਕੱਠਿਆਂ ਵੇਖਿਆ ਹੁੰਦਾ। ਉਹ ਵੀ ਜ਼ਾਹਿਰ ਹੈ ਉਸ ਵੇਲੇ ਬੜਾ ਹੀ ਵਿਚਾਰਾ, ਉਹ ਬੰਦਾ ਜਿਹੜਾ ਸੀ ਉਸ ਵੇਲੇ ਬੜਾ ਗਮਗੀਨ ਸੀ। ਬੇਗਮ ਦੀ ਜ਼ਿੰਦਗੀ ਦਾ ਪਤਾ ਨਹੀਂ ਸੀ ਬਚਣੀ ਹੈ ਕਿ ਨਹੀਂ, ਉਸ ਸਾਰੇ ਪ੍ਰੋਸੈਸ 'ਚੋਂ ਗੁਜ਼ਰ ਰਿਹਾ ਸੀ। ਅਤੇ ਉਹਦੇ ਦਿਲ ਦੇ ਵਿੱਚ ਜ਼ਰਦਾਰੀ ਸਾਹਿਬ ਠਾ ਕਰਕੇ ਵੱਜੇ। ਉਹਨੇ ਕਿਹਾ ਯਾਰ ਇਹ ਬੜਾ ਹੀ ਜ਼ਬਰਦਸਤ ਬੰਦਾ ਯਾਰ, ਇਹਦੀਆਂ ਵੀ ਮੇਰੇ ਵਾਲੀਆਂ ਹੀ ਜਿਹੜੀਆਂ ਪਰੇਸ਼ਾਨੀਆਂ ਨੇ ਵਿਚਾਰੇ ਦੀਆਂ। ਉਹਨੇ ਖੈਰ ਬੜਾ ਇਹਤਰਾਮ ਕਰਨਾ ਸ਼ੁਰੂ ਕਰਤਾ ਜ਼ਰਦਾਰੀ। ਉਹ ਬੰਦਾ ਗਿਆ ਕਿਸੇ ਹੋਰ ਮੁਲਕ ਦੇ ਵਿੱਚ। ਉਹ ਸਦਰ ਨਹੀਂ ਸੀ ਕਿਸੇ ਮੁਲਕ ਦਾ, ਇਹ ਤੁਸੀਂ ਜ਼ਿਹਨ 'ਚ ਰੱਖਣਾ, ਲੇਕਿਨ ਬਾਕੀ ਉਹ ਵੱਡੇ ਅਹੁਦੇ 'ਤੇ ਸੀ। ਉਹ ਗਿਆ ਕਿਸੇ ਹੋਰ ਮੁਲਕ ਦੇ ਵਿੱਚ, ਕਿਸੇ ਮੀਟਿੰਗ ਦੇ। ਤੁਹਾਨੂੰ ਪਤਾ ਹੈ ਕਿ ਜਿਹੜੇ ਅਮਰੀਕਾ ਹੋਵੇ, ਬਰਤਾਨੀਆ ਹੋਵੇ, ਜਰਮਨੀ ਹੋਵੇ, ਫਰਾਂਸ ਹੋਵੇ, ਮੈਂ ਜਾਣ ਕੇ 4-5 ਮੁਲਕਾਂ ਦੇ ਨਾਂ ਲਏ ਨੇ, ਆਸਟ੍ਰੇਲੀਆ ਹੋਵੇ, ਆਪੇ ਲੱਭ ਲਓ ਵੀ ਕਿਹੜੇ ਮੁਲਕ ਦਾ ਹੋਏਗਾ ਬੰਦਾ। ਇੱਥੋਂ ਦੇ ਜਿਹੜੇ ਬੰਦੇ ਨੇ ਤੁਹਾਨੂੰ ਪਤਾ ਹੈ ਜਿੱਡੇ ਮਰਜ਼ੀ ਵੱਡੇ ਅਹੁਦੇ 'ਤੇ ਹੋਣ, ਜਦੋਂ ਕਿਸੇ ਹੋਰ ਪਾਸੇ ਜਾਂਦੇ ਤਾਂ ਕਈ ਵਾਰੀ ਟੈਕਸੀ ਵੀ ਲੈਂਦੇ ਨੇ, ਕੋਈ ਐਸਾ ਮਸਲਾ ਨਹੀਂ। ਉਹ ਬੰਦੇ ਨੇ ਲਈ ਟੈਕਸੀ ਕਿਸੇ ਜਗ੍ਹਾ 'ਤੇ ਜਾ ਕੇ। ਟੈਕਸੀ ਡਰਾਈਵਰ ਸੀ ਪਾਕਿਸਤਾਨੀ। ਚਲੋ ਇਹ ਵੀ ਦੱਸਦੇ ਨੇ ਤੁਹਾਨੂੰ, ਉਹਨੇ ਟੈਕਸੀ ਜਾਂ ਲੰਦਨ 'ਚ ਲਈ ਜਾਂ ਨਿਊਯਾਰਕ 'ਚ ਲਈ, ਇੰਨਾ ਕੁ ਦੱਸਦੇ ਨੇ ਤੁਹਾਨੂੰ। ਜਦੋਂ ਟੈਕਸੀ ਲਈ ਤੇ ਉਹਨੇ ਉਸ ਬੰਦੇ ਨੂੰ, ਕਿਉਂਕਿ ਉਹਦੇ 'ਤੇ ਤੁਹਾਨੂੰ ਪਤਾ ਜਦੋਂ ਬੰਦਾ ਕਿਸੇ ਦਾ ਸੱਜਣ ਮਿੱਤਰ ਹੋਵੇ
ਤੇ ਬੰਦਾ ਉਹਦਾ ਜ਼ਿਕਰ ਕਰਦਾ ਹੈ। ਮਸਲਨ ਤੁਸੀਂ ਅਗਰ ਫੋਰ ਐਗਜ਼ਾਮਪਲ ਤੁਹਾਨੂੰ ਕੋਈ ਸਿਆਲਕੋਟ ਦਾ ਬੰਦਾ ਮੈਨੂੰ ਕੋਈ ਮਿਲੇ ਤੇ ਮੈਂ ਉਹਨੂੰ ਪੁੱਛਾਂਗਾ ਵੀ ਬਈ ਡਾਰ ਸਾਹਿਬ ਦਾ ਨੂੰ ਜਾਣਦੇ ਹੋ ਜਾਂ ਫਲਾਣੇ ਨੂੰ ਜਾਣਦੇ ਹੋ, ਜਿਹੜਾ ਵੀ ਮੇਰਾ ਉਸ ਜ਼ਿਲ੍ਹੇ 'ਚ ਸੱਜਣ ਮਿੱਤਰ ਹੋਏਗਾ ਮੈਂ ਉਹਦਾ ਜ਼ਿਕਰ ਕਰਾਂਗਾ। ਤੁਸੀਂ ਵੀ ਇੰਝ ਹੀ ਕਰਦੇ ਹੋ। ਜਦੋਂ ਕੋਈ ਬੰਦਾ ਮਿਲੇ ਤੇ ਉਹ ਜਿਸ ਵੇਲੇ ਬੈਠਾ ਤੇ ਉਹ ਬੰਦੇ ਨੇ ਉਹਦੇ ਨਾਲ ਗੱਲਬਾਤ ਕੀਤੀ ਕਿ ਹਾਂ ਬਈ ਕਿੱਥੋਂ ਦਾ ਹੈ, ਕੀ ਕਰਦਾ ਹੈ, ਉਹਨੇ ਕਿਹਾ ਜੀ ਮੈਂ ਪਾਕਿਸਤਾਨ ਤੋਂ, ਮੈਂ ਇੱਥੇ ਇਹ ਕਰਦਾ। ਸਿਆਸਤਦਾਨਾਂ ਨੂੰ ਵੈਸੇ ਇਹ ਆਦਤ ਹੁੰਦੀ ਹੈ ਕਿਉਂਕਿ ਉਹ ਲੋਕਾਂ ਦੇ ਵਿੱਚ ਹੁੰਦੇ ਨੇ, ਲੋਕਾਂ ਦੇ ਵਿੱਚੋਂ ਵੋਟ ਲੈ ਕੇ ਆਉਣਾ ਹੁੰਦਾ ਤੇ ਉਹ ਜ਼ਰਾ ਆਵਾਮ ਜਿੱਥੇ ਵੀ ਬਹਿੰਦੇ ਨੇ ਆਵਾਮ ਕੋਲੋਂ ਫੀਡਬੈਕ ਲੈਂਦੇ ਨੇ। ਹਰ ਸਿਆਸਤਦਾਨ ਦਾ ਇਹ ਕੰਮ ਹੁੰਦਾ ਹੈ। ਅੱਛਾ ਸਿਆਸਤਦਾਨ, ਬੁਰਾ ਸਿਆਸਤਦਾਨ, ਇਹ ਗੱਲ ਕਾਮਨ ਹੁੰਦੀ ਹੈ ਕਿ ਉਹ ਲੋਕਾਂ ਦੇ ਕੋਲੋਂ ਸਵਾਲ ਪੁੱਛਦੇ ਨੇ, ਲੋਕਾਂ ਦੇ ਕੋਲੋਂ ਜਾਣਨਾ ਚਾਹੁੰਦੇ ਨੇ, ਸਪੈਸ਼ਲੀ ਜਦੋਂ ਲੋਕਾਂ ਨੂੰ ਇਹ ਨਾ ਪਤਾ ਹੋਵੇ ਕਿ ਉਹ ਕੌਣ ਨੇ, ਤੇ ਉਹ ਫਿਰ ਬੜਾ ਜ਼ਰੂਰੀ ਹੁੰਦਾ ਉੱਥੋਂ ਫੀਡਬੈਕ ਲੈਣਾ। ਉਹਨਾਂ ਨੇ ਉਸ ਟੈਕਸੀ ਡਰਾਈਵਰ ਕੋਲੋਂ ਪੁੱਛਿਆ ਵੀ ਜਵਾਨਾ ਕਿੱਥੋਂ ਦਾ? ਉਹਨੇ ਕਿਹਾ ਜੀ ਪਾਕਿਸਤਾਨ ਦਾ। ਉਹਨਾਂ ਕਿਹਾ ਉੱਥੇ ਆਸਿਫ ਅਲੀ ਜ਼ਰਦਾਰੀ ਸਾਹਿਬ ਦੇ ਬਾਰੇ ਕੀ ਸੋਚਦਾ? ਉਹਨਾਂ ਕਿਹਾ ਜੀ ਚੋਰ ਹੈ ਬੜਾ ਵੱਡਾ, ਉੱਥੇ ਉਹਨੇ ਤੇ ਲੁੱਟ ਕੇ ਖਾ ਲਿਆ ਸਾਰਾ ਕੁਝ। ਉਹਨਾਂ ਕਿਹਾ ਯਾਰ ਉਹ ਕਿਉਂ ਕਹਿੰਦਾ? ਉਹਨਾਂ ਕਿਹਾ ਜੀ ਉਹ ਲੋਕੀ ਤੇ ਕਹਿੰਦੇ ਨੇ, ਉਹਨੇ ਟੈਕਸੀ ਡਰਾਈਵਰ ਨੇ ਕਿਹਾ ਕਿ ਜੀ ਮੇਰੇ ਕੋਲ ਕੋਈ ਸਬੂਤ ਨਹੀਂ, ਲੋਕੀ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਬੇਗਮ ਦੇ ਨਾਲ ਜੋ ਕੁਝ ਹੋਇਆ ਉਹਦੇ 'ਚ ਵੀ ਉਹਨਾਂ ਦਾ ਹੱਥ ਸੀ। ਇਹ ਮੈਂ ਨਹੀਂ ਕਹਿ ਰਿਹਾ, ਦੁਬਾਰਾ ਮੈਂ ਕਹਾਂ, ਮੈਂ ਕਿਉਂਕਿ ਮੇਰੇ ਕੋਲ ਤਾਂ ਐਸਾ ਸਬੂਤ ਨਹੀਂ, ਮੈਂ ਜ਼ਰਦਾਰੀ ਸਾਹਿਬ 'ਤੇ ਕਦੀ ਵੀ ਇਲਜ਼ਾਮ ਨਹੀਂ ਲਾ ਸਕਦਾ ਕਿਉਂਕਿ ਇਹ ਬੜੀ ਜ਼ਿਆਦਤੀ ਹੁੰਦੀ ਕਿਸੇ ਦੇ ਨਾਲ ਕਿ ਉਹਦੇ ਘਰ ਦਾ ਕੋਈ ਜੀ ਜਾਂ ਉਹਦੇ ਨਾਲ ਕੋਈ ਧੱਕਾ ਹੋਇਆ ਹੋਵੇ ਤੇ ਤੁਸੀਂ ਉੱਤੇ ਝੂਠਾ ਇਲਜ਼ਾਮ ਲਾ ਦਿਓ। ਮੈਂ ਉਹ ਗੱਲ ਕਰਦਾ ਜਿਹੜਾ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਦੱਸੀ। ਉਹਨਾਂ ਕਿਹਾ ਜੀ ਮੈਨੂੰ ਤੇ ਗੁਮਾਨ ਇਹ ਹੈ ਵੀ ਉਹਨਾਂ ਦੀ ਬੇਗਮ ਜਿਹੜੀ ਹੈ ਉਹਨਾਂ ਦੀ ਵੀ ਦੁਨੀਆ ਤੋਂ ਜਾਣ ਦੇ ਵਿੱਚ ਇਹਨਾਂ ਦਾ ਹੱਥ ਹੈ ਕਿਉਂਕਿ ਉਸ ਤੋਂ ਬਾਅਦ ਇਹ ਸਦਰ ਬਣੇ ਨੇ। ਉਹ ਬੰਦਾ ਬੜਾ ਪਰੇਸ਼ਾਨ ਹੋਇਆ। ਉਹਨੇ ਟੈਕਸੀ ਤੋਂ ਉਤਰ ਕੇ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਉਹਨੇ ਆਪਣੇ ਜਿਹੜਾ ਉਸ ਮੁਲਕ ਦਾ ਇੱਕ ਹੋਰ ਵਜ਼ੀਰ ਸੀ ਬੜਾ ਵੱਡਾ ਤਗੜਾ, ਉਹਦੀ ਵਜ਼ਾਰਤ ਐਸੀ ਸੀ ਕਿ ਜਿਹੜੀ ਪਾਕਿਸਤਾਨ ਨਾਲ ਰਿਲੇਟਡ ਸੀ, ਉਹਨੇ ਉਹਨੂੰ ਫੋਨ ਕੀਤਾ। ਉਹਨੇ ਕਿਹਾ ਟੈਕਸੀ ਡਰਾਈਵਰ ਇਹੋ ਜਿਹੀਆਂ ਗੱਲਾਂ ਕਰਦਾ ਸੀ, ਤੁਹਾਡਾ ਕੀ ਖਿਆਲ ਹੈ? ਉਹਨੇ ਕਿਹਾ ਮੇਰਾ ਵੀ ਇਹੀ ਖਿਆਲ ਹੈ, ਉਹ ਤੁਹਾਡਾ ਭਲਾ ਹੋ ਜਾਏ। ਇਹ ਇਹੋ ਜਿਹੀ ਸੂਰਤ ਹਾਲ ਹੁੰਦੀ ਹੈ। ਮੈਂ ਤੁਹਾਨੂੰ ਕਿਉਂ ਗੱਲ ਸੁਣਾਈ ਹੈ ਸਾਰੀ ਕਿ 70ਵੀਂ ਸਾਲਗਿਰਾ ਤੇ ਹੋ ਗਈ, ਜੋ ਹਾਲਤ ਪਾਕਿਸਤਾਨ ਦੀ, ਜਿੰਨਾ ਕੁ ਪਾਕਿਸਤਾਨ ਖੜਕ ਗਿਆ ਉਹਨੇ ਕੀ ਸਾਡੇ ਜ਼ਰਦਾਰੀ ਸਾਹਿਬ ਖੜਕੇ ਨੇ, ਤੁਸੀਂ ਅਗਰ ਗੌਰ ਕਰੋ। ਲੇਕਿਨ ਨਾ ਪਾਕਿਸਤਾਨ ਠੀਕ ਹੋਣਾ ਚਾਹੁੰਦਾ ਤੇ ਨਾ ਜ਼ਰਦਾਰੀ ਸਾਹਿਬ ਠੀਕ ਹੋਣਾ ਚਾਹੁੰਦੇ ਨੇ। ਆਵਾਮ ਦਾ ਜਿਹੜਾ ਨਾ ਉਹ ਦਬੜਦੂਸ ਕਰ ਛੱਡੀ ਆਵਾਮ। ਇਹ ਗੱਲ ਤੁਹਾਨੂੰ ਇਸ ਲਈ ਸੁਣਾਈ ਹੈ ਕਿ ਕਈ ਵਾਰੀ ਤੁਸੀਂ ਨਾ ਉਮੀਦ ਹੋ ਜਾਂਦੇ ਹੋ। ਤੁਸੀਂ ਸਮਝਦੇ ਹੋ ਕਿ ਫੀਲਡ ਮਾਰਸ਼ਲ ਸਾਹਿਬ ਦੀਆਂ ਤੇ ਹੁਣ 7 8 10 ਘਿਓਚ ਨੇ ਤੇ ਕੋਈ ਪਤਾ ਹੀ ਨਹੀਂ ਲੱਗਣ ਡਿਆ ਵੀ ਮਾਮਲਾ। ਨਾ ਨਾ ਨਾ, ਇਸ ਤਰ੍ਹਾਂ ਨਹੀਂ ਸੋਚਣਾ ਤੁਸੀਂ। ਇਹ ਕਿਸੇ ਵੇਲੇ ਵੀ ਬਾਜ਼ੀ ਪਲਟ ਜਾਂਦੀ। ਮੈਂ ਦੱਸਿਆ ਵੀ ਜ਼ਰਦਾਰੀ ਸਾਹਿਬ ਦਿਲ 'ਚ ਘਰ ਕਰ ਗਏ ਸਨ, ਲੇਕਿਨ ਫਿਰ ਇੱਕ ਟੈਕਸੀ ਡਰਾਈਵਰ ਨੇ ਪੂਰੀ ਗੇਮ ਹੀ ਬਦਲ ਦਿੱਤੀ। ਉਹ ਹੁਣ ਬੰਦਾ ਜਿਹੜਾ ਸੀ ਉਹ ਬੰਦਾ ਦੁਨੀਆ ਨੂੰ ਕਹਿੰਦਾ ਹੈ ਕਿ ਯਾਰ ਮੈਂ ਤੇ ਉਸ ਤੋਂ ਬਾਅਦ ਤੋਬਾ ਕੀਤੀ ਕਿ ਬਈ ਮੈਂ ਨਹੀਂ ਲਾਗੇ ਲੱਗਣਾ। ਅਤੇ ਇਸ ਲਈ ਮੈਂ ਤੁਹਾਨੂੰ ਕਹਾਂ ਵੀ ਇਸ ਖਬਰ ਦੇ ਵਿੱਚੋਂ ਇਹ ਗੱਲ ਤੁਸੀਂ ਸਿੱਖਣੀ ਹੈ ਔਰ ਸਮਝਣੀ ਹੈ ਕਿ ਕਦੀ ਵੀ ਦਰਵਾਜ਼ੇ ਅਤੇ ਖਿੜਕੀਆਂ ਅਤੇ ਹਰ ਸ਼ੈ ਬੰਦ ਨਹੀਂ ਹੁੰਦੀ। ਹਰ ਸ਼ੈ ਬੰਦ ਹੋ ਜਾਏ ਤਾਂ ਕੋਈ ਨਾ ਕੋਈ ਰੋਸ਼ਨਦਾਨ ਜਿਹੜਾ ਉਹ ਖੁੱਲ੍ਹਾ ਹੁੰਦਾ। ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਰਾਵਲਪਿੰਡੀ ਦੇ ਇੱਕ ਜਿਰਗੇ ਨੇ ਫੈਸਲਾ ਕੀਤਾ। ਅੱਗੇ ਵੀ ਤੁਹਾਨੂੰ ਇੱਕ ਬਲੋਚਿਸਤਾਨ 'ਚ ਜੋ ਹੋਇਆ ਤੁਹਾਡੇ ਸਾਹਮਣੇ ਰੱਖਿਆ ਸੀ। ਇਹ ਹੁਣ ਰਾਵਲਪਿੰਡੀ ਦੇ ਇੱਕ ਜਿਰਗੇ ਨੇ ਫੈਸਲਾ ਕਰਕੇ ਦੁਲਹਨ ਨੂੰ ਕਤਲ ਕਰ ਦਿੱਤਾ। ਥਾਣਾ ਪੀਰ ਵਧਾਈ ਦੇ ਵਿੱਚ ਇਹ ਜਿਰਗਾ ਹੋਇਆ, ਉਹਦੇ ਇਲਾਕੇ 'ਚ, ਮਤਲਬ ਬਿਲਕੁਲ ਹਾਰਟ ਆਫ ਪਿੰਡੀ, ਇਸਲਾਮਾਬਾਦ ਅਤੇ ਪਿੰਡੀ ਜਿੱਥੇ ਜੋੜਦੇ ਨੇ ਉੱਥੇ। ਇਹ 19 ਸਾਲਾ ਦੁਲਹਨ ਸੀ, ਮਹਿਮਦ ਬਰਾਦਰੀ ਤੋਂ ਸੀ ਔਰ ਸਿਦਰਾ ਇਹਦਾ ਗਾਲਬਨ ਨਾਂ ਸੀ। ਉਹਨਾਂ ਨੇ ਲੜਕੀ ਨੇ ਘਰੋਂ ਭੱਜ ਕੇ ਤੇ ਬਰਾਦਰੀ ਦਾ ਨਾਮ ਬਦਨਾਮ ਕੀਤਾ ਸੀ। ਇਸ ਲਈ ਜਿਰਗੇ ਨੇ ਕਿਹਾ ਕਿ ਇਹਨੂੰ ਕਤਲ ਕਰ ਦਿਓ। ਕਤਲ ਕਰਕੇ ਗੈਰਤ ਦੇ ਨਾਂ ਤੇ ਲਾਸ਼ ਜਿਹੜੀ ਘਰ ਦੀਆਂ ਖਵਾਤੀਨ ਨੂੰ ਦੇ ਦਿੱਤੀ। ਉਹਨਾਂ ਨੇ ਗੁਸਲ ਔਰ ਕਫਨ ਦਾ ਬੰਦੋਬਸਤ ਕਰਕੇ ਤੇ ਦਫਨ ਕਰ ਦਿੱਤੀ ਤੇ ਉੱਤੋਂ ਉਹਨਾਂ ਨੇ ਕਬਰ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਇਹ ਰਿਪੋਰਟ ਕਰ ਰਹੇ ਨੇ ਰੋਜ਼ਨਾਮਾ ਜੰਗ ਤੋਂ ਹਾਫਿਜ਼ ਵਸੀਮ ਅਖਤਰ ਸਾਹਿਬ ਦੀ ਇਹ ਖਬਰ ਹੈ। ਇਹ ਹੁਣ ਕਿੱਡਾ ਵੱਡਾ ਜ਼ੁਲਮ ਹੈ। ਔਰ ਇਹ ਸੋਚੋ ਕਿ ਅਸੀਂ ਆਨੇ ਉਹ ਬਲੂਚਿਸਤਾਨ ਦੇ ਕਿਸੇ ਦੂਰ ਦਰਾਜ਼ ਇਲਾਕੇ 'ਚ ਜ਼ੁਲਮ ਹੁੰਦੇ ਨੇ। ਇਹ ਹੁਣ ਮੈਂ ਤੁਹਾਨੂੰ ਦੱਸਣ ਡਿਆ ਵੀ ਇਸਲਾਮਾਬਾਦ ਦੇ ਵਿੱਚ I9 I10 ਜਿਹੜਾ ਸੈਕਟਰ ਹੈ ਨਾ, I10 ਖਸੂਸੀ ਤੌਰ 'ਤੇ I10 ਅਤੇ ਪੀਰ ਵਧਾਈ ਤੁਸੀਂ ਇਹੀ ਸਮਝੋ ਇਕੱਠੇ ਹੀ ਨੇ। ਅਤੇ ਇਹ ਤੁਸੀਂ ਸੋਚੋ ਕਿ ਇਹ ਉੱਥੇ ਇਹ ਐਡਾ ਵੱਡਾ ਜ਼ੁਲਮ ਹੈ। ਅਗਲੀ ਸੁਣ ਲਓ। ਗੁਜਰ ਖਾਨ ਦੇ ਵਿੱਚ ਪੁਲਿਸ ਅਹਿਲਕਾਰ ਜਿਹੜਾ ਹੈ ਉਹਦੇ ਫੋਨ 'ਚੋਂ 300 ਖਵਾਤੀਨ ਦੀਆਂ ਨੰਗੀਆਂ ਨਾਜ਼ੇਬਾ ਵੀਡੀਓਜ਼ ਬਰਾਮਦ ਹੋਈਆਂ ਨੇ। ਉਹ ਪਹਿਲਾਂ ਇੱਕ ਬੇਵਾ ਖਾਤੂਨ ਦੀ ਇੱਜ਼ਤ ਲੁੱਟਣ ਦਾ ਮੁਕੱਦਮਾ ਵੀ ਇਸ ਪੁਲਿਸ ਵਾਲੇ 'ਤੇ ਹੋਇਆ ਸੀ। ਫਿਰ ਉਹਨੇ ਉਸ ਖਾਤੂਨ ਦੇ ਨਾਲ ਸੁਲ੍ਹਾ ਕਰ ਲਈ। ਸੁਲ੍ਹਾ ਕਰਨ ਤੋਂ ਬਾਅਦ ਉਸ ਕੇਸ 'ਚੋਂ ਛੁੱਟ ਗਿਆ। ਉਸ ਤੋਂ ਬਾਅਦ ਹੁਣ ਨਵੇਂ ਕੇਸ 'ਚ ਫੜਿਆ ਗਿਆ। ਗੁਜਰ ਖਾਨ ਪੁਲਿਸ ਦਾ ਇਹ ਅਹਿਲਕਾਰ ਜਿਹੜਾ ਇਹ ਜਿਹੜਾ ਉੱਥੇ ਤਹਿਸੀਲ ਹੈੱਡਕੁਆਟਰ ਹਸਪਤਾਲ ਸੀ ਉਹਦੇ ਬਾਥਰੂਮ ਦੇ ਵਿੱਚ ਇਹਨੇ ਕੋਈ ਕੈਮਰੇ ਸ਼ੈਮਰੇ ਲਾਏ ਸਨ ਔਰ ਉੱਥੋਂ ਜਾਂ ਆਪਣੇ ਫੋਨ ਨਾਲ ਬਣਾਉਂਦਾ ਸੀ ਜਾਂ ਕੈਮਰੇ ਲਾਏ ਸਨ। ਬਸ 300 ਖਵਾਤੀਨ ਦੀਆਂ ਬਰਾਨਾ ਵੀਡੀਓਜ਼ ਔਰ ਤਸਵੀਰਾਂ ਔਰ ਫਿਰ ਇਹ ਉਹਨਾਂ ਨੂੰ ਬਲੈਕਮੇਲ ਕਰਦਾ ਸੀ। ਇਹ ਫੜਿਆ ਗਿਆ। ਇਹ ਜੇ ਪੁਲਿਸ ਸਾਡੀ, ਮਾਸ਼ਾਅੱਲਾ ਮਾਸ਼ਾਅੱਲਾ, ਕਿਆ ਜ਼ਬਰਦਸਤ ਕੰਮ ਹੈ। ਅੱਗੋਂ ਜ਼ਰਾ ਮੈਂ ਤੁਹਾਨੂੰ ਸਾਰੇ ਸ਼ੋਬੇ ਹੀ ਤੁਹਾਡੇ ਸਾਹਮਣੇ ਰੱਖ ਰਿਹਾ। ਤੁਸੀਂ ਜ਼ਰਾ ਦੇਖਦੇ ਜਾਓ ਸਾਡੀ ਹਾਲਤ ਕੀ ਹੈ। ਸਾਹਿਬਜ਼ਾਦਾ ਅਬੂ ਅਲ ਖੈਰ ਜ਼ੁਬੈਰ ਸਾਹਿਬ ਮੌਲਾਨਾ ਸਾਹਿਬ ਨੇ ਉਹਨਾਂ ਕਿਹਾ ਕਿ ਕਮ ਉਮਰੀ ਦੀ ਜਿਹੜੀ ਸ਼ਾਦੀ ਹੈ ਨਾ ਉਹਦੇ 'ਤੇ ਮਿਲੀ ਯਕਜਹਿਤੀ ਕੌਂਸਲ ਦੇ ਸਦਰ ਨੇ ਅਤੇ ਜਮੀਅਤ ਉਲਮਾ ਪਾਕਿਸਤਾਨ ਦੇ ਸਰਬਰਾਹ ਸਾਹਿਬਜ਼ਾਦਾ ਅਬੂ ਅਲ ਖੈਰ ਜ਼ੁਬੈਰ ਉਹਨਾਂ ਨੇ ਕਿਹਾ ਕਿ 9 ਸਾਲ ਦੀ ਲੜਕੀ ਦੀ ਵੀ ਸ਼ਾਦੀ ਹੋ ਸਕਦੀ ਹੈ।
9 ਸਾਲ ਦੀ ਬੱਚੀ ਦੀ ਵੀ ਸ਼ਾਦੀ ਹੋ ਸਕਦੀ ਹੈ। ਬਾਲਿਗ ਬੱਚੀ ਨੂੰ ਸ਼ਾਦੀ ਲਈ ਕਿਸੇ ਵੀ ਅਕਲੀ ਦਲੀਲ ਦੀ ਜ਼ਰੂਰਤ ਨਹੀਂ, ਨਾ ਹੀ ਜ਼ਿਹਨੀ ਬਲੂਗਤ ਦੀ ਸ਼ਰਤ ਹੈ। ਸ਼ਰੀਅਤ ਦਾ ਹੁਕਮ ਹੈ ਅਗਰ ਲੜਕੀ ਬਾਲਗ ਹੋ ਜਾਏ ਤਾਂ ਉਹਦੀ ਸ਼ਾਦੀ ਕਰ ਦਿੱਤੀ ਜਾਵੇ। ਪਹਿਲੇ ਉਹ 8 ਸਾਲ ਦੇ ਵਿੱਚ ਭਲੇ ਉਹ 8 ਸਾਲ 'ਚ ਬਾਲਗ ਹੋ ਜਾਏ। ਇਹ ਬਿਆਨ 18 ਸਾਲ ਸੇ ਕਮ ਉਮਰ ਬੱਚੀਆਂ ਦੀ ਸ਼ਾਦੀ ਪਰ ਪਾਬੰਦੀ ਦੀ ਮੁਖਾਲਫਤ ਦੇ ਵਿੱਚ ਦਿੱਤਾ ਗਿਆ। ਮੈਂ ਕਿਉਂਕਿ ਮੌਲਵੀ ਨਹੀਂ, ਮੇਰੇ ਤੇ ਲੱਗ ਜਾਣੇ ਨੇ ਫਤਵੇ, ਮੈਂ ਇਹਦੇ 'ਤੇ ਕੋਈ ਗੱਲ ਕੀਤੀ ਇਹਨਾਂ ਨੇ ਕਹਿਣਾ ਜੀ ਗਿੱਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਤਾਂ ਪਤਾ ਕੋਈ ਨਹੀਂ ਮਜ਼ਹਬ ਦਾ, ਅਤੇ ਇਹ ਸ਼ਰੀਅਤ ਦੀਆਂ ਗੱਲਾਂ 'ਚ ਆਉਂਦੇ ਨੇ। ਇਸ ਲਈ ਜਨਾਬ ਦੇ ਸਾਹਮਣੇ ਮੈਂ ਮੁਕੱਦਮਾ ਰੱਖ ਦਿੱਤਾ ਹੈ ਅਤੇ ਕੌਮੈਂਟਸ ਦੇ ਵਿੱਚ ਮੈਨੂੰ ਦੱਸੋ ਵੀ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ। ਅਗਰ ਕੋਈ ਉਲਮਾ ਕਰਾਮ ਇਹ ਪ੍ਰੋਗਰਾਮ ਦੇਖ ਰਹੇ ਨੇ ਤਾਂ ਮਿਹਰਬਾਨੀ ਕਰਕੇ ਇਹਦੇ 'ਤੇ ਸਾਡੀ ਰਹਿਨੁਮਾਈ ਵੀ ਕਰਨ ਕਿ ਉਹ ਠੀਕ ਕਹਿ ਰਹੇ ਨੇ ਕਿ ਗਲਤ ਕਹਿ ਰਹੇ ਨੇ। ਜ਼ਰੂਰ ਬਦਲਦੇ ਜ਼ਮਾਨੇ ਦੇ ਅੰਦਾਜ਼, ਅੱਜ ਦਾ ਜ਼ਮਾਨਾ ਔਰ ਅੱਜ ਦੀ ਦੁਨੀਆ ਦੇ ਹਾਲਾਤ, ਔਰ ਜ਼ਾਹਿਰ ਹੈ ਮਜ਼ਹਬੀ ਜਿਹੜੇ तमाम कवायद व जवाबत ने उन्होंने सामने रख के ਇਹਦਾ जवाब ਦਿਓ। मैं तो कोई फतवा नहीं दे सकता क्योंकि मैं तो बड़ा एक मैं ही कहांगा गुनाहगार जिहा मुसलमान है, तो मैं अगर कोई गल की तो फिर मौलाना साहबान जिहड़े ने वो मेरे ते फतवा ना ठोक देण। अगे चलते हैं जी। ज़ाहिर जाफर, तुहानूं याद होएगा एक कतल होया सी, ਨੂਰ ਮੁਕੱਦਮ ਕਤਲ ਕੇਸ ਇਸਲਾਮਾਬਾਦ ਦੇ ਵਿੱਚ ਬੜਾ ਹੀ ਹੈਬਤਨਾਕ ਕਿਸਮ ਦਾ ਕਤਲ ਕੀਤਾ ਸੀ ਇਹਨੇ, ਜ਼ਾਹਿਰ ਜਾਫਰ ਨੇ। ਹੁਣ ਇਹਨਾਂ ਦੇ ਵਕੀਲ ਇਹ ਹੀ ਇੱਕ ਮੁੱਦਾ ਪੁੱਟ ਅਪ ਕਰ ਰਹੇ ਸਨ ਕਿ ਜ਼ਾਹਿਰ ਜਾਫਰ ਦਾ ਦਿਮਾਗੀ ਤਵਾਜ਼ਨ ਦਰੁਸਤ ਨਹੀਂ ਹੈ। ਇਸ ਵਾਸਤੇ ਜ਼ਾਹਿਰ ਜਾਫਰ ਨੂੰ ਜਿਹੜਾ ਉਹ ਰਿਹਾਈ ਦਿੱਤੀ ਜਾਵੇ। ਜਿਹੜੇ ਪਿਮਸ ਦੇ ਡਾਕਟਰ ਗਏ ਨੇ, ਇਹ ਜ਼ਾਹਿਦ ਗਸ਼ਕੋਰੀ ਸਾਹਿਬ ਨੇ ਖਬਰ ਕੀਤੀ ਹੈ ਜਿੱਥੇ ਮੈਂ ਸੁਣੀ ਹੈ। ਉਹਨਾਂ ਨੇ ਇਹ ਖਬਰ ਦਿੱਤੀ ਹੈ ਕਿ ਜਿਹੜੇ ਪਿਮਸ ਦੇ ਡਾਕਟਰ ਸ਼ਫਕਤ ਸਨ ਇੱਕ ਮੇਰਾ ਖਿਆਲ, ਔਰ ਇੱਕ ਦੂਸਰੇ ਡਾਕਟਰ ਸਨ, ਇਹ ਡਾਕਟਰਾਂ ਦੀ ਜਿਹੜੀ ਟੀਮ ਗਈ ਹੈ ਉਹਨੇ 2 ਡਾਕਟਰ ਸਨ। ਇਹਨਾਂ ਨੇ ਕਿਹਾ ਕਿ ਉਹ ਜ਼ਾਹਿਰ ਜਾਫਰ ਜਿਹੜਾ ਉਹ ਬਿਲਕੁਲ ਫਿੱਟ ਹੈ, ਉਹ ਬਿਲਕੁਲ ਦਿਮਾਗੀ ਮਰੀਜ਼ ਨਹੀਂ ਹੈ, ਉਹ ਪਾਗਲ ਨਹੀਂ ਹੈ, ਉਹਨੂੰ ਕੋਈ ਜ਼ਿਹਨੀ ਮਸਲਾ ਨਹੀਂ ਹੈਗਾ, ਉਹ ਬਿਲਕੁਲ ਫਿੱਟ ਹੈ ਔਰ ਜ਼ਿਹਨੀ ਤਵਾਜ਼ਨ ਉਹਦਾ ਬਿਲਕੁਲ ਠੀਕ ਹੈ। ਇਹ ਉਹਨਾਂ ਨੇ ਰਿਪੋਰਟ ਜਮ੍ਹਾਂ ਕਰਾਈ। ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਜ਼ਾਹਿਰ ਜਾਫਰ ਹੈ, ਜਿਹੜੀ ਟਰਾਈ ਕਰ ਰਹੇ ਸਨ ਹੁਣ ਇਹਦੇ ਘਰ ਵਾਲੇ ਇਹ ਕਿ ਐਸਾ ਮਾਹੌਲ ਬਣਾਈਏ ਕਿ ਇਹ ਜ਼ਿਹਨੀ ਤੌਰ 'ਤੇ ਪਾਗਲ ਹੈ ਅਤੇ ਇਸ ਤਰੀਕੇ ਨਾਲ ਉਹਦੀ ਜਾਨ ਛੁਡਵਾਈਏ ਜਿਹੜੀ ਉਹਨੂੰ ਸਜ਼ਾਏ ਮੌਤ ਹੋਈ ਹੈ। ਅਤੇ ਇਹ ਇੱਕ ਚਲੋ ਮੈਂ ਇਹੀ ਕਹਾਂਗਾ ਵੀ ਖੁਸ਼ਾਇੰਦ ਗੱਲ ਹੈ, ਇਹੀ ਕਹਿ ਸਕਦਾ ਮੈਂ। ਅਗਲੀ ਖਬਰ ਕੁਇਕਲੀ ਇਹ ਰੱਖਾਂਗੇ ਕਿ ਜਰਮਨੀ ਜਾਣ ਵਾਲਾ ਪਾਕਿਸਤਾਨ ਦਾ ਦਸਤਾ ਬਰਲਿਨ ਦੇ ਵਿੱਚ ਵਰਲਡ ਯੂਨੀਵਰਸਿਟੀ ਗੇਮਸ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਪਾਕਿਸਤਾਨ ਦਾ ਇੱਕ ਦਸਤਾ ਗਿਆ। ਦਸਤੇ ਦੇ ਵਿੱਚੋਂ 2 ਐਥਲੀਟ ਸ਼ਾਜ਼ਲ ਅਹਿਮਦ ਅਤੇ ਨਦੀਮ ਅਲੀ ਗਾਇਬ ਹੋ ਗਏ। ਉਹਨਾਂ ਕਿਹਾ ਜਰਮਨ ਦਾ ਵੀਜ਼ਾ ਲੱਭ ਗਿਆ ਅਤੇ ਮੈਂ ਨਹੀਂ ਵਾਪਸ ਜਾਣਾ। ਅਤੇ ਸਾਡੇ ਮੁੰਡੇ ਉੱਥੇ ਐਥਲੀਟ ਬਣ ਕੇ ਗਏ ਸੀ, ਦੌੜਨ ਹੀ ਗਏ ਹੋਣੇ ਨੇ ਨਾ, ਦੌੜਾਂ ਲਾਉਣ ਅਤੇ ਦੌੜ ਗਏ, ਬਸ ਠੀਕ ਹੈ। ਮਤਲਬ ਇਹ ਹਾਲਾਤ ਨੇ। ਅਤੇ ਲੇਕਿਨ ਸਾਡੇ ਫੀਲਡ ਮਾਰਸ਼ਲ ਸਾਹਿਬ ਨੇ ਤਾਂ ਇਹੀ ਕਹਿਣਾ ਕਿ ਬ੍ਰੇਨ ਡਰੇਨ ਨਹੀਂ ਹੋ ਰਿਹਾ, ਬ੍ਰੇਨ ਗੇਨ ਹੋ ਰਿਹਾ। ਮੁੰਡਿਆਂ ਨੂੰ ਕਿਉਂਕਿ ਦੱਸ ਦਿੱਤਾ ਕਿ ਬ੍ਰੇਨ ਗੇਨ ਹੋ ਰਿਹਾ ਅਤੇ ਮੁੰਡਿਆਂ ਨੇ ਉੱਥੇ ਬ੍ਰੇਨ ਗੇਨ ਕਰ ਲਿਆ। ਉਹਨਾਂ ਕਿਹਾ ਵੀ ਜਿਸ ਵੇਲੇ ਬ੍ਰੇਨ ਗੇਨ ਹੋ ਰਿਹਾ ਤਾਂ ਫਿਰ ਸਾਨੂੰ ਵੀ ਗੇਨ ਕਰਨਾ ਚਾਹੀਦਾ, ਇਕੱਲਾ ਦੂਜਾ ਹੀ ਨਾ ਗੇਨ ਕਰੀ ਜਾਣ, ਅਸੀਂ ਬਗੈਰ ਦਿਮਾਗ ਤੋਂ ਹੀ ਨਾ ਰਹਿ ਜਾਈਏ। ਉਹਨਾਂ ਨੇ ਠੀਕ ਕੀਤਾ। ਅੱਛਾ ਜੀ, ਇਹ ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਇਮਰਾਨ ਖਾਨ ਸਾਹਿਬ ਨੇ ਤਾਂ ਜੇਲ੍ਹ ਦੇ ਵਿੱਚੋਂ ਇੱਕ ਪੈਗਾਮ ਦੇ ਦਿੱਤਾ ਸੀ ਫੀਲਡ ਮਾਰਸ਼ਲ ਸਾਹਿਬ ਨੂੰ। ਉਹਨਾਂ ਨੇ ਕੱਲ੍ਹ ਪਰਸੋਂ ਕਿਹਾ ਸੀ ਵੀ ਮੁਲਕ ਦੇ ਵਿੱਚ ਇਸ ਵੇਲੇ ਕੋਈ ਲਾਅ ਨਹੀਂ ਹੈ, ਕੋਈ ਕਾਨੂੰਨ ਨਹੀਂ ਹੈ, ਬਲਕਿ ਮਾਰਸ਼ਲ ਲਾਅ ਵੀ ਨਹੀਂ ਹੈ, ਸਿਰਫ ਆਸਮ ਲਾਅ ਹੈ। ਇਹ ਉਹਨਾਂ ਕਿਹਾ ਕਿ ਇਹ ISI ਨਾਲ ਰਲ ਕੇ ਅਤੇ ਸਾਰੀ ਤਾਕਤ ਇਸਤੇਮਾਲ ਕਰਕੇ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਉਹ ਸਾਰਾ ਕੁਝ ਕਰ ਰਹੇ ਨੇ। ਇਮਰਾਨ ਖਾਨ ਸਾਹਿਬ ਨੇ ਵਾਜ਼ੇ ਪੈਗਾਮ ਦਿੱਤਾ ਸੀ। ਹੁਣ ਇੱਕ ਦਿਹਾਤੀ ਵੀ ਜਿਹੜਾ ਉਹਨੇ ਵੀ ਆਸਿਮ ਮੁਨੀਰ ਸਾਹਿਬ ਨੂੰ ਪੈਗਾਮ ਦਿੱਤਾ ਹੈ, ਇਹ ਮੈਂ ਤੁਹਾਨੂੰ ਸੁਣਵਾਉਣਾ। ਮੇਰਾ ਨਹੀਂ ਖਿਆਲ ਇਸ ਤੋਂ ਸਿਆਣਾ ਪੈਗਾਮ ਕੋਈ ਹੋਰ ਬੰਦਾ ਦੇ ਸਕਦਾ ਆਸਿਮ ਮੁਨੀਰ ਸਾਹਿਬ ਨੂੰ। ਹੁਣ ਇਹ ਵੇਖਣੇ ਵੀ ਉਹ ਇਹਨੂੰ ਚੁੱਕਦੇ ਨੇ, ਇਹਨੂੰ ਚੁੱਕ ਕੇ ਵਿਚਾਰੇ ਨੂੰ ਮਾਰਦੇ ਕੁੱਟ ਕੇ ਇਹਦਾ ਸੌਫਟਵੇਅਰ ਡਿਵੈਲਪ ਕਰਦੇ ਨੇ। ਅੱਛਾ ਹੁਣ ਤੁਸੀਂ ਕਹੋਗੇ ਵੀ ਗਿੱਲ ਸਾਹਿਬ ਕਿਉਂ ਇੱਥੇ ਤੁਸੀਂ ਸ਼ਾਮਲ ਕੀਤਾ, ਇਹ ਚੁੱਕ ਲੈਣਗੇ ਤੁਹਾਡੇ ਸ਼ਾਮਲ ਨਹੀਂ। ਇਹ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਬੜਾ ਵਾਇਰਲ ਹੋਇਆ, ਇਹ ਮੇਰੀ ਵਜ੍ਹਾ ਤੋਂ ਨਹੀਂ ਚੁੱਕੇ ਜਾਣਾ, ਮੈਂ ਤਾਂ ਆਖਰ 'ਤੇ ਕਰਨ ਲੱਗਾ। ਇਹ ਸੋਸ਼ਲ ਮੀਡੀਆ 'ਤੇ ਮੈਸੇਜ ਪਹਿਲਾਂ ਹੀ ਬੜਾ ਵਾਇਰਲ ਹੈ। ਬਹਰਹਾਲ ਹੁਣ ਅਗਰ ਤੇ ਕੋਈ ਦਰਦੇ ਦਿਲ ਹੋਇਆ ਮੁਲਕ ਦਾ ਤੇ ਫਿਰ ਤੇ ਇਹਦੀ ਗੱਲ ਸੁਣਨਗੇ, ਕਿਉਂਕਿ ਇਹ ਵਿਚਾਰਾ ਤਾਂ ਬੜੇ ਅਦਬ ਨਾਲ ਹੱਥ ਜੋੜ ਕੇ ਗੱਲ ਕਰਨ ਡਿਆ। ਤੇ ਜੇ ਬਸ ਸੋਚਿਆ ਹੋਇਆ ਕਿ ਨਹੀਂ ਹਰ ਬੰਦੇ ਨੂੰ ਤੁੰਨ ਕੇ ਰੱਖਣ ਵਾਲੀ ਪੋਲਿਸੀ ਹੈ, ਤਾਂ ਫਿਰ ਇਹ ਗਰੀਬ ਨਾਲ ਵੀ ਉਹੀ ਕਰਨਗੇ ਜਿਹੜਾ ਦੂਜਿਆਂ ਨਾਲ ਕਰ ਰਹੇ ਨੇ। ਬਹਰਹਾਲ ਦਿਹਾਤੀ ਨੇ ਗੱਲ ਕੋਈ ਛੱਡੀ ਨਹੀਂ, ਉਹਨੇ ਸਿੱਧੀ ਦਿਹਾਤੀ ਮੈਂ ਵੀ ਦਿਹਾਤੀ ਹਾਂ ਜਨਾਬ, ਹੁਣ ਇਹ ਨਾ ਸਮਝ ਲੈਣਾ ਵੀ ਉਹਦਾ ਮਜ਼ਾਕ ਉਡਾਣ ਡਿਆ ਦਿਹਾਤੀ, ਮੈਂ ਵੀ ਦਿਹਾਤੀ ਹਾਂ। ਅਤੇ ਉਹ ਦਿਹਾਤੀ ਆਮ ਲੋਕਾਂ ਦੇ ਸਮਝਣ ਵਾਸਤੇ ਸਾਡਾ ਇੱਕ ਪੇਂਡੂ ਭਰਾ ਹੈ ਮੇਰੇ ਵਰਗਾ, ਅਤੇ ਕੋਈ ਪਿੰਡ ਦਾ ਬੰਦਾ ਰਹਿਣ ਵਾਲਾ ਮੇਰੇ ਵਰਗਾ, ਉਹਨੇ ਪੈਗਾਮ ਦਿੱਤਾ ਆਸਿਮ ਮੁਨੀਰ ਸਾਹਿਬ ਨੂੰ, ਸਿੱਧਾ ਪੱਧਰਾ ਖਰੀ ਗੱਲ, ਨਾ ਕੋਈ 2 ਨੰਬਰੀ, ਸਿੱਧੀ ਸੱਚੀ ਔਰ ਬੜੇ ਬਾਅਦਬ ਤਰੀਕੇ ਨਾਲ ਉਹਨਾਂ ਨੇ ਆ ਪੈਗਾਮ ਦਿੱਤਾ। ਇਹ ਸੁਣੋ। अस्सलाम वालेकुम जी। अच्छा जी, गल है ਤੁਹਾਡੀ बड़ी मेहरबानी है, जल्ला ने कुर्सी दी है ना, तो यदा नजायज फायदा ना उठा, तेरी बड़ी मेहरबानी है। बड़े बड़े बेगुनाह लोगों ना सजावां पे दवाना, तेरे बच्चे जौन एडा जुल्म ना कर। ये कुर्सी जी है ना मेरे अल्लाह ने एक बार फिरौन भी दी थी, तो उन्हें दा गलत इस्तेमाल किया इनू। ते फिर आने वाले वक्त मेरी सरकार की धी से कि जे फिरौन का भी टाइम आना, उन्होंने भी मनसब लभना।
ਤੇ ਬੱਚਿਆਂ ਵਾਲੇ ਅੱਧਾ ਕੁ ਮਰ ਗਿਆ ਡੁੱਬ ਕੇ, ਤੇ ਅੱਧਾ ਕੁ ਜਿਹੜਾ ਨਾ ਕਰਨ ਦੇ ਚੱਕਰ ਚ ਪਏ ਆ। ਇਹਨਾਂ ਚੋਰਾਂ ਦੇ ਲਟੇਰਿਆਂ ਦੀ ਇੰਨੀ ਗੱਲ ਨਾ ਕਰ, ਤੇਰੀ ਬੜੀ ਮਿਹਰਬਾਨੀ ਹੈ। ਮੁਲਕ ਦਾ ਤੇ ਅੱਗੇ ਨਾ ਕੱਖ ਨਹੀਂ ਛੱਡਿਆ, ਜੋ ਕਰੀਮ ਹੈ ਨਾ ਸਾਰੀ ਉੱਥੇ ਲੈ ਗਏ ਨੇ। ਜਿਹੜਾ IMF ਤੋਂ ਕਰਜ਼ਾ ਲੈਂਦੇ ਨਾ ਉੱਥੇ ਢੇਰੀਆਂ ਪਾ ਲੈਂਦੇ ਨੇ। ਉਹ ਸਾਡਾ ਤੇ ਮੁਲਾ ਅੱਲਾ ਦਾ ਬੰਦਾ ਇੰਨਾ ਕਰਜ਼ਾਈ ਹੋ ਗਿਆ ਕਿ ਮੇਰਾ ਨਾ ਕੋਈ ਪੁੱਛਣ ਵਾਲਾ ਨਾ ਖਵਾਉਣ ਵਾਲਾ। ਚੌਰੇ ਤੈਨੂੰ ਰੱਬ ਨੇ ਕੁਰਸੀ ਦਿੱਤੀ ਹੈ ਤੇ ਦਾ ਨਜਾਇਜ਼ ਫਾਇਦਾ ਉਠਾ। ਰੱਬ ਵਾਸਤੇ ਸਾਨੂੰ ਗਲਤੀ ਦੀ ਮਾਫੀ ਦੇ ਛੱਡ। ਜੇ ਮੇਰੇ ਮੁਰਸ਼ਦ ਕੋਲ ਕੋਈ ਗਲਤੀ ਹੋ ਗਈ ਹੈ ਨਾ, ਜਦੋਂ ਕੋਈ ਘਰ ਵਾਲੀ ਕੋਲੋਂ, ਤੇ ਯਾਰ ਮੇਰਾ ਅੱਲਾ ਕੁਰਾਨ ਚ ਗੱਲ ਆਂਦਾ ਵੱਲਾ ਸਰੀਨਾ ਦੇ ਇਨਸਾਨ ਆ। ਅੱਲਾ ਆਂਦਾ ਮੈਂ ਸਬਰ ਕਰਨ ਵਾਲਿਆਂ ਦੇ ਨਾਲ ਆ। ਇਹ ਐਤ ਦਾ ਤਰਜਮਾ ਨਾਲ ਅੱਲਾ ਕਸਮ ਖਾਦੀ ਹੈ ਕਿ ਇਨਸਾਨ ਕਸਾਰੇ ਚ। ਤੇ ਤੇਰੀ ਮਿਹਰਬਾਨੀ ਹੈ, ਸਦਾ ਟਾਈਮ ਨਹੀਂ ਰਹਿਣਾ, ਸਦਾ ਜ਼ਿੰਦਗੀ ਵੀ ਨਹੀਂ ਰਹਿਣੀ, ਮਰ ਜਾਣਾ। ਪੂਰੀ ਕਾਇਨਾਤ ਨੇ ਮਰਨਾ ਹੈ। ਨਬੀਆਂ ਪੈਗੰਬਰਾਂ ਨੂੰ ਮੌਤ ਆਈ ਹੈ, ਤੈਨੂੰ ਵੀ ਮੌਤ ਆਉਣੀ ਹੈ। ਇੰਜ ਦਾ ਕਰਕੇ ਜਾ ਕੇ ਬੰਦਾ ਮੇਰਾ ਤੇਰੀ ਕਬਰ ਕੋਲ ਲੰਘੇ ਜਾ ਕੇ ਜਰਨਲ ਦੀ ਕਬਰ ਸੀ। ਤੇਰੀ ਮਿਹਰਬਾਨੀ ਸਾਨੂੰ ਮਾਫੀ ਦੇ, ਜਿਹੜਾ ਹੀ ਥੱਕ ਗਏ ਆ। ਸੁਣ ਲਿਆ ਜੀ, ਇੱਥੇ ਕੋਈ ਤਜਜ਼ੀਆ ਨਹੀਂ। ਮੇਰਾ ਖਿਆਲ ਹੈ ਜੇ ਕੋਈ ਦਰਦੇ ਦਿਲ ਹੋਇਆ ਔਰ ਸ਼ਊਰ ਹੋਇਆ ਤੇ ਮੇਰਾ ਖਿਆਲ ਹੈ ਕਿ ਗੱਲ ਸ਼ਾਇਦ ਇਹ ਸਮਝ ਆ ਜਾਏ। ਮੈਨੂੰ ਤੋਂ ਦਿਓ ਇਜਾਜ਼ਤ, ਰੱਬ ਰੱਖਾ।